ਬਾਪੂ ਜੀ ਇੱਕ ਫਿਲਮ ਆਈ ਸੀ ਦਾਰੇ ਦੀ ਜੱਗਾ, ਉਹ ਸਾਰੀ ਵੜਵਰਦੀ ਬਣੀ ਹੋਈ ਹੈ। ਦਾਰੇ ਤੇ ਇੰਦਰਾ ਬਿੱਲੀ ਦੀ ਫਿਲਮ ਹੈ ਉਹ। ਮੈਨੂੰ ਮੇਰੇ ਬਜ਼ੁਰਗਾਂ ਤੋਂ ਪਤਾ ਲੱਗਿਆ ਉਹ ਸਾਰੀ ਫਿਲਮ ਉੱਥੇ ਜਿਹੜਾ ਨਹਿਰ ਦੇ ਕਿਨਾਰੇ ਹਰੀਗੜ੍ਹ ਤੇ ਉਹ ਬਣਿਆ ਹੋਇਆ ਨਹੀਂ ਹੋਇਆ ਗੈਸਟ ਹਾਊਸ, ਜਿਹੜਾ ਕੀ ਕਹਿੰਦੇ ਹੁੰਦੇ ਨੇ ਉਹਨੂੰ, ਜਿੱਥੇ ਨਹਿਰੀ ਮਹਿਕਮੇ ਦਾ ਰੈਸਟ ਹਾਊਸ। ਹਾਂ ਰੈਸਟ ਹਾਊਸ, ਬੰਗਲਾ ਹਾਂ ਬੰਗਲਾ, ਉੱਥੇ ਰਹਿੰਦੇ ਹੁੰਦੇ ਸੀ ਉਹ। ਇੱਕ ਬਾਪੂ ਜੀ ਦਰਬਾਰਾ ਡਾਕੂ ਵੀ ਹੁੰਦਾ ਸੀਗਾ ਉਦੋਂ। ਇਹ ਕਦੋਂ ਹੋਇਆ ਇਹ ਦਰਬਾਰਾ ਡਾਕੂ? ਕੁੰਡਾ ਹਾਂ ਉਹ ਡਾਕਾ ਮਾਰਿਆ ਤੇ ਮੈਨੂੰ ਯਾਦ ਆ। ਡਾਕੂ ਤਾਂ ਨੰਗਲ ਪਿੰਡ ਦਾ ਨਹੀਂ ਸੀ? ਹਾਂਜੀ ਨੰਗਲ ਪਿੰਡ ਦਾ। ਦਰਬਾਰਾ ਡਾਕੂ ਕਿੱਥੇ ਦਾ ਸੀਗਾ? ਇਹ ਦਰਬਾਰਾ ਉੱਧਰ ਦਾ ਸੀਗਾ, ਕਿੱਥੇ ਤੋਂ ਨਮਾਦਰਾ ਕਣੀ ਦਾ ਸੀ ਉਹ। ਐ ਬਾਪੂ ਜੀ ਦਾਤਾ ਤੇ ਭਗਤ ਸੂਰਮਾ ਜਿਉਂਦੇ ਜਗ ਰਹਿੰਦੇ ਨੇ ਹਨਾ, ਇਹ ਜਿਉਂਦੇ ਰਹਿੰਦੇ ਨੇ ਜਗ ਤੇ। ਜਿਹੜੇ ਦਾਤਾ ਹੁੰਦਾ ਭਗਤ ਹੁੰਦੇ ਨੇ ਸੂਰਮੇ ਹੁੰਦੇ ਨੇ। ਹਾਂ ਮੜੀਆਂ ਤੇ ਮੇਲੇ ਲੱਗਦੇ ਮਰ ਕੇ ਮੁੱਲ ਪੈਂਦੇ ਨੇ। ਉਬਾਲ ਹਾਂ ਸਰਬਣ ਦਾ ਚੱਠੇ ਸੇਖਮਾ ਮੇਰੇ ਨਾਨਕੇ ਨੇ, ਚੱਠੇ ਉਪਲੀ ਚੱਠੇ। ਹਾਂ ਹਰੀਗੜ੍ਹ ਭੱਠਲ ਕੱਟੂ ਬਾਲੀਆਂ ਧਨੌਲਾ ਖਾਣਾ ਤੇ। ਹਾਂ ਧਨੌਲਾ ਖਾਣਾ ਪੈਂਦਾ ਸੀ। ਹਾਂ ਬਰਨਾਲਾ ਹਾਂ ਬਹੁਤ ਔਰ ਹਾਏ ਮੇਰੇ ਰੱਬਾ ਸਾਡੇ ਸ਼ੁਕਰ ਹੈ ਵੀਜ਼ਾ ਨਹੀਂ ਦਿੰਦੇ ਭਾਜੀ। ਕਰੋ ਇਹਨਾਂ ਦਾ ਇੰਟਰਵਿਊ ਕੀਤਾ ਅੱਗੇ ਕਰਿਆ? ਹਾਂ ਕਰਿਆ। ਯਾਰ ਵੇਲੀਆਂ ਨੂੰ ਸਾਰਿਆਂ ਨੂੰ ਇਹਨਾਂ ਦੇ ਜਾਣਦੇ ਨੇ? ਹਾਂ ਇਹਨਾਂ ਦਾ ਇੱਕ ਜੋੜੀਦਾਰ ਸੀ, ਉਹ ਫੌਤ ਹੋ ਗਿਆ, ਛੋਟਾ ਭਾਈ ਸੀ ਬਾਬਾ ਸਦੀਕ ਬਦਰਾ। ਉਹ ਕਹਿੰਦਾ ਅਸੀਂ ਤਕਰੀਬਨ ਡੇਲੀ ਇੱਕ ਮੁਰਗੀ ਖਾਈ ਦੀ ਸੀ ਕਿਸੇ ਦੇ ਪੱਲਿਓਂ। ਇੱਕ ਦਿਨ ਕਹਿੰਦਾ ਅਸੀਂ ਰਾਤ ਨੂੰ ਇੱਕ ਮਾਈ ਦੀ ਮੁਰਗੀ ਤੇ ਨਿਗਾਹ ਰੱਖੀ ਸੀ ਤੇ ਲੈਣ ਗਏ, ਫੜੀ ਉਹਦੇ ਡਾਲੇ ਚੋਂ ਕੱਢੀ ਨਾ, ਜਦੋਂ ਉਹ ਮਾਈ ਦਾ ਵੀ ਹੱਥ ਪੈ ਗਿਆ ਤੇ ਸਾਡਾ ਵੀ ਹੱਥ ਪੈ ਗਿਆ। ਖਾਇਆ ਹੋਇਆ ਫਿਲਮ 'ਚ ਜੱਗਾ ਫਿਲਮ ਸੀ ਸਾਡੀ। ਆਪਦੇ ਮੋਬਾਈਲ 'ਚ ਪੱਕੀ ਜਾ ਬੜੀ ਸ਼ਹਿਰ ਬਣ ਗਿਆ। ਹੁਣ ਤਾਂ ਸ਼ਹਿਰ ਬਣ ਗਿਆ ਜੀ, ਅੱਡੇ ਤੇ ਦੁਕਾਨਾਂ ਬਣ ਗਈਆਂ, ਵੱਡੀਆਂ ਦੁਕਾਨਾਂ ਨੇ। ਨਿਸ਼ਾਨ ਲੱਗਦੇ ਤੇ ਨਾ ਸੜਕਾਂ ਦੇ। ਹਾਂਜੀ ਉਸ ਵੇਲੇ ਮੈਂ ਬੜ ਅੱਛਾ ਜਦੋਂ ਸੜਕਾਂ ਦੇ ਨਿਸ਼ਾਨ ਲੱਗੇ ਨੇ ਨਾ। ਹਾਂ ਉਦੋਂ ਮੈਂ ਬੜ ਉਦੋਂ ਕਿੰਨੇ ਸਾਲ ਦੀ ਉਮਰ ਸੀ ਤੁਹਾਡੇ? 15-16 ਸਾਲ। ਗੱਭਰੂ ਤੇ ਬਾਅਦ ਚ ਆਏ ਨੇ। ਹਰ ਬੰਦੇ ਦੀ ਪਹਿਚਾਣ ਹੈ, ਹਰ ਖੇਤ ਦੀ ਪਹਿਚਾਣ ਹੈ, ਹਰ ਪਿੰਡਾਂ ਦੀ ਪਹਿਚਾਣ। ਮੈਂ ਤੁਹਾਨੂੰ ਦੱਸਦਾ ਸੀਗਾ ਬਾਬਾ ਉੱਥੇ ਰਹਿ ਗਿਆ ਸੀਗਾ। ਹਾਂ ਜੀ ਅੱਛਾ ਬਾਅਦ ਚ ਆਇਆ। ਮੈਂ ਤੁਹਾਨੂੰ ਦੱਸਦਾ ਬਾਪੂ ਜੀ ਇੱਕ ਫਿਲਮ ਆਈ ਸੀ ਦਾਰੇ ਦੀ ਜੱਗਾ, ਉਹ ਸਾਰੀ ਵੜਵਰਦੀ ਬਣੀ ਹੋਈ ਹੈ। ਦਾਰੇ ਤੇ ਇੰਦਰਾ ਬਿੱਲੀ ਦੀ ਫਿਲਮ ਹੈ ਉਹ। ਮੈਨੂੰ ਮੇਰੇ ਬਜ਼ੁਰਗਾਂ ਤੋਂ ਪਤਾ ਲੱਗਿਆ ਉਹ ਸਾਰੀ ਫਿਲਮ ਉੱਥੇ ਜਿਹੜਾ ਨਹਿਰ ਦੇ ਕਿਨਾਰੇ ਹਰੀਗੜ੍ਹ ਤੇ ਉਹ ਬਣਿਆ ਹੋਇਆ ਨਹੀਂ ਹੋਇਆ ਗੈਸਟ ਹਾਊਸ, ਜਿਹੜਾ ਕੀ ਕਹਿੰਦੇ ਹੁੰਦੇ ਨੇ ਉਹਨੂੰ, ਜਿੱਥੇ ਨਹਿਰੀ ਮਹਿਕਮੇ ਦਾ ਰੈਸਟ ਹਾਊਸ। ਹਾਂ ਰੈਸਟ ਹਾਊਸ, ਬੰਗਲਾ ਹਾਂ ਬੰਗਲਾ, ਉੱਥੇ ਰਹਿੰਦੇ ਹੁੰਦੇ ਸੀ ਉਹ। ਹਾਂ ਉਹ ਚ ਪਿੰਡ ਚ ਤੁਹਾਡਾ ਸਾਰਾ ਪਿੰਡ ਦਿਖਾਇਆ ਹੋਇਆ। ਉਦੋਂ ਢਾਹਿਆ ਨਹੀਂ ਸੀ ਲੋਕਾਂ ਨੇ। ਇਹ ਬਣੀ ਹੈ 1955 ਚ, 10 ਸਾਲਾਂ 15 ਸਾਲਾਂ ਬਾਅਦ ਬਣੀ ਹੈ। ਉਦੋਂ ਤਾਂ ਕੋਈ ਨਹੀਂ ਛੇੜਦਾ ਹੁੰਦਾ। ਉਹ ਸਾਰਾ ਪਿੰਡ ਤੁਹਾਡਾ ਉਹਦੇ ਵਿੱਚ ਦਿਖਾਇਆ ਹੋਇਆ। ਜੱਗਾ ਫਿਲਮ ਤਾਂ ਦੇਖੀ ਹੈ ਯਾਰ, ਜੱਗਾ ਡਾਕੂ ਦਾਰੇ ਦੀ। ਹਾਂ ਜੀ ਨਿਸ਼ਾਨ ਨਹੀਂ ਉਹ ਸਾਰਾ ਪਿੰਡ ਤੁਹਾਡਾ ਹੁਣ ਦੁਬਾਰੇ ਦੇਖੋਗੇ ਨਾ, ਜਿੱਦੇ ਤੁਸੀਂ ਪਿੰਡ ਦੇਖ ਲਿਓ। ਉਹ ਚ ਸਾਡੇ ਬਜ਼ੁਰਗ ਵੀ ਹੈਗੇ ਨੇ, ਛੋਟੇ ਹੁੰਦੇ ਨੇ। ਹਾਂ ਉਹ ਬਣੀ ਤੀ 60 ਤੋਂ ਪਹਿਲਾਂ ਦੀ ਹੈ। ਹਾਂ 1958 ਦੀ ਹੈ। ਉਹ ਫਿਲਮ ਜ਼ਰੂਰ ਦੇਖਿਓ ਜੱਗਾ। ਉਹ ਸਾਰਾ ਬੜਬੜ ਹੈ ਉਹ ਚ। ਉਹ ਹਰੀਗੜ੍ਹ ਵਾਲੀ ਨਹਿਰ ਵੀ ਆ ਉਹ ਚ। ਉਹ ਜਿੱਥੇ ਉਹ ਪਿੰਡ ਦੇ ਵਿੱਚ ਹੀ ਦੁਕਾਨਾਂ ਦੀਆਂ ਪੁਰਾਣੀਆਂ ਬਾਣੀਆਂ ਦੀਆਂ, ਉਹ ਦੁਕਾਨਾਂ ਵੀ ਨੇ। ਚੰਗਾ ਭਲਾ ਬਾਜ਼ਾਰ ਸੀਗਾ। ਹਾਂ ਉਹ ਦਿਖਾਇਆ ਹੋਇਆ ਸਾਰਾ। ਇਹ ਮੈਂ ਕਹਿ ਬਾਪੂ। ਵਾਲੇਕੁਮ ਸਲਾਮ ਜੀ। ਖੈਰ ਹੈ ਬਾਬਾ। ਠੀਕ ਹੈ ਰਾਜੀ ਅੱਜ ਤਾਂ ਖੁਸ਼ ਹੈ ਪੂਰਾ।
ਅੱਜ ਦਾ ਪਿੰਡ ਦੇ ਬੰਦੇ ਆ ਗਏ। ਮੈਂ ਕਿਹਾ ਠੋਕ ਕੇ ਬੈਠਾ ਹਾਂ ਹਾਂ ਅੱਜ ਤਾਂ ਗੁਲਾਬ ਦੇ ਫੁੱਲ ਵਾਂਗ ਖਿੜਿਆ ਪਿਆ ਕੋਈ ਫਰਕ ਨਹੀਂ ਹੈਗਾ। ਕੋਈ ਫੈਸਲਾ ਨਹੀਂ ਜੀ। ਅੱਛਾ ਇਹ ਤਾਂ ਫਿਰ ਬੱਚੇ ਨੇ ਇਹਨਾਂ ਨੂੰ ਹਾਲੇ ਥੋੜੀ ਕਿਹੜੀ ਸੁਰਤ ਆਉਣੀ ਹੈ। ਉਹ ਤੋਂ ਵੱਧ ਸੁਰਤਾ ਜੀ ਇਹਨਾਂ ਨਾਲ। ਕਿਉਂ ਬਜ਼ੁਰਗਾਂ ਤੋਂ ਸੁਣਿਆ ਹੋਇਆ। ਇਹ ਸੰਗਰੂਰ ਚ ਆ ਸੁਣੀਆਂ ਸੁਣਾਈਆਂ ਗੱਲਾਂ ਮਿਲ ਹਾਂ ਅਸੀਂ ਪਟਿਆਲੇ ਚ ਹਾਂਜੀ ਅਸੀਂ ਪਟਿਆਲੇ ਚ ਇਹ ਨਾਭੇ ਚ ਨੇ। ਅੱਛਾ ਆਪਣਾ ਪਟਿਆਲੇ ਚ ਮੈਂ ਦੀ ਉਦੋਂ ਪਟਿਆਲੇ ਦਾ ਉੱਭਾ ਵਾਲਾ ਨਾਲੇ ਆਪਣਾ ਜੀਂਦ ਪੈਂਦੀ ਤੀ ਰਿਆਸਤ ਸੰਗਰੂਰ ਨੂੰ। ਹਾਂ ਸੰਗਰੂਰ ਨੂੰ ਰਿਆਸਤ ਜੀਂਦ ਪੈਂਦੀ ਸੀ। ਪੈਂਦੀ ਹੋ ਗਈ। ਅੱਛਾ ਤੁਹਾਡਾ ਬੇਟਾ ਜੀਂਦ ਨਹੀਂ ਪੈਂਦੀ ਤੀ ਜੀਂਦ। ਪੈਂਦੀ ਨਹੀਂ ਇੰਨਾ ਪੱਕਾ ਹੈਗਾ ਮੈਂ ਪੜਿਆ ਹੋਇਆ ਸੀ। ਅੱਛਾ ਸਾਨੂੰ ਸਮਾਨ ਜਿਹੜਾ ਸੰਗਰੂਰ ਲਾਮਾ ਹਾਂ ਇਹ ਸਾਨੂੰ ਥੋੜੇ ਪੈਂਦੇ ਸੀ। ਇਹਨਾਂ ਦੇ ਬਾਬੇ ਦੀ ਇੰਟਰਵਿਊ ਲਈ ਸੀ। ਨਹੀਂ ਇਹਦੀ ਨਹੀਂ ਵੱਜ ਗਿਆ ਕਿਤੇ ਸਾਡੇ ਤੋਂ। ਇਹ ਤੋਂ ਲਓ ਇਹਨਾਂ ਦੀ। ਮੈਂ ਕਿਹਾ ਇਹ ਮੈਂ ਨਾਲ ਲੱਗੂਗਾ। ਮੈਂ ਉੱਭਾ ਦੇ ਕਾਫੀ ਲੋਕਾਂ ਨੂੰ ਚਾਹੁੰਦਾ ਮੈਂ ਲੈਣ ਤੇ ਲਊਂਗਾ। ਮੈਂ ਲੈਣ ਤੇ ਲਊਂਗਾ। ਚਲੋ ਕਿਹੜੀ ਪਿੰਡ ਦੀ? ਹਾਂਜੀ ਹਾਂ ਅਖੀਰ ਮਹੀਨੇ ਗੁੱਜਰ ਨੇ ਫਿਰ ਰਸਾਈ ਕਰਾਈ। ਸਰਦਾਰ ਨੇ ਕਿਹਾ ਮੈਨੂੰ ਡੰਡਾ ਹਾਂ ਹਰਸ਼ੀਦ ਖਾਨ ਮੈਨੂੰ ਫੋਟੋ ਖਿੱਚੀ ਹਾਂ ਤੇ ਮੇਰੀ ਰਸਾਈ ਕਰਾ। ਹਾਂ ਡਾਕੂ ਚੋਰ ਹੁੰਦੇ ਨੇ ਲੁਟੇਰੇ ਤੇ ਮੇਰੇ ਬਾਰੇ ਚ ਨਹੀਂ ਹਨ। ਉਹ ਕਹਿੰਦਾ ਨਹੀਂ ਉਦੋਂ ਕੁਝ ਬਜ਼ੁਰਗਾਂ ਦੀ ਦੁਨੀਆ ਮੰਨ ਰਹੀ ਸੀ। ਅਖੀਰ ਬਾਕੇ एकता तो नाम दसा भी बनाने के आज किसी और करने को थोड़ी बच्चे कपड़े बनाऊंगा वो सरवर का उसका हथियार सजा है। अच्छा और सीटें हजे गनाली रख रही हो। अच्छा वो बटाले खड़ा नहीं कर रहा है। हाँ भीमा गुजरा हाँ वो हम सरवर कहना लोहा चढ़िया कहना चाचा पीनिया वो खसम हजे तो गई नहीं राफली छड़ी इसने वो कहता है रसीद सकते रफल वो भाई रफल सीखे। अच्छा हाँ फिर वहाँ तो हाथ चक्कर बुलाए भाई वो कहता डाकू ने निमके रसाई करी। एक बापू जी दरबारा डाकू भी ਹੁੰਦਾ ਸੀਗਾ ਉਦੋਂ ਇਹ ਕਦੋਂ ਕੋ ਹੋਇਆ? दरबारा होया ਇਹ ਦਰਬਾਰਾ ਡਾਕੂ दरबारा ਕੁੰਡਾ ਹਾਂ ਹਾਂ होए ने ਉਹ ਡਾਕਾ ਮਾਰਿਆ ਤੇ ਮੈਨੂੰ ਯਾਦ ਆ। ਡਾਕੂ ਤਾਂ ਨੰਗਲ ਪਿੰਡ ਦਾ ਨਹੀਂ ਸੀ। ਹਾਂਜੀ ਨੰਗਲ ਪਿੰਡ ਦਾ। ਦਰਬਾਰਾ ਡਾਕੂ ਕਿੱਥੇ ਦਾ ਸੀਗਾ? ਇਹ ਦਰਬਾਰਾ ਉੱਧਰ ਦਾ ਸੀਗਾ ਕਿੱਥੇ ਤੋਂ ਨਮਾਦਿਆ ਕਣੀ ਦਾ ਸੀ। ਉਹ ਨਮਾਦਿਆ ਕੋਲੇ ਪਿੰਡ ਹੈ। ਉਹਨੇ ਉਦੋਂ ਉਸ ਵਕਤ ਵਿਆਹ ਨਹੀਂ ਸੀ ਕਰਾਇਆ ਹੈਗਾ। ਬਾਅਦ ਚ ਵਿਆਹ ਕਰਾਇਆ ਪਾਕਿਸਤਾਨ ਬਣਨ ਤੋਂ ਬਾਅਦ। ਉਹਦੀ ਸਟੋਰੀ ਸੀ ਕੀਤੀ ਸੀ ਬੰਦੇ ਦੀ ਜੀ। ਅਸੀਂ ਬਲਕਿ ਉੱਤੇ ਸ਼ਾਰਟ ਮੂਵੀ ਵੀ ਬਣਾਈ ਆ। ਉਹ ਜਦੋਂ ਪਜਾੜਾ ਪਿਆ ਨਾ ਤੇ ਉਹਨੂੰ ਬੰਦੇ ਇੱਕ ਨੇ ਕਿਹਾ ਆ ਕੇ ਵੀ ਤੇਰਾ ਵਿਆਹ ਨਹੀਂ ਹੋਇਆ ਕੁੜੀਆਂ ਮੁਸਲਮਾਨਾਂ ਦੀਆਂ ਉੱਥੇ ਜਮਾ ਹੋਈਆਂ ਆ ਤੇ ਆਪਣੀ ਮਰਜ਼ੀ ਦੀ ਚੱਕ ਲਿਆ। ਉਹਨੇ ਫਿਰ ਕਿਹਾ ਉਹਨੇ ਕਿਹਾ ਗੱਲ ਸੁਣ ਮੇਰੀ ਵੱਡੀਆਂ ਮੇਰੀਆਂ ਮਾਵਾਂ ਤੇ ਬਰਾਬਰ ਦੀਆਂ ਮੇਰੀਆਂ ਭੈਣਾਂ ਛੋਟੀਆਂ ਮੇਰੀਆਂ ਧੀਆਂ ਮੈਂ ਵੜ ਦੂੰਗਾ ਜੇ ਕਿਤੇ ਦੁਬਾਰਾ ਫੇਰ ਗੱਲ ਕਹੀ। ਹਾਂ ਇਹ ਉਦੋਂ ਦੇ ਡਾਕੂ ਵੀ ਅਣਕਾਇ ਇਹ ਕਹਿੰਦੇ ਹੁੰਦੇ ਨੇ ਐ ਬਾਪੂ ਜੀ ਦਾਤਾ ਤੇ ਭਗਤ ਸੂਰਮਾ ਜਿਉਂਦੇ ਜਗ ਰਹਿੰਦੇ ਨੇ ਹਨਾ। ਇਹ ਜਿਉਂਦੇ ਰਹਿੰਦੇ ਨੇ ਜਗ ਤੇ। ਜਿਹੜੇ ਦਾਤਾ ਹੁੰਦਾ ਭਗਤ ਹੁੰਦੇ ਨੇ ਸੂਰਮੇ ਹੁੰਦੇ ਨੇ। ਹਾਂ ਮੜੀਆਂ ਤੇ ਮੇਲੇ ਲੱਗਦੇ ਮਰ ਕੇ ਮੁੱਲ ਪੈਂਦੇ ਨੇ। ਹਾਂ ਸਹੀ ਗੱਲ। ਜੇ ਹੁਣ ਤੁਹਾਨੂੰ ਜਾਣਾ ਪਏ ਜੇ ਬੜਬੜ ਚੱਲੋਗੇ ਫਿਰ? ਹਰ ਵੇਲੇ ਹਾਏ ਹਾਏ ਪਾਸਪੋਰਟ ਬਣਿਆ ਪਿਆ ਇਹ ਨਹੀਂ ਕਿ ਬਣਾਉਣਾ ਪਊਗਾ ਬਣਿਆ ਪਿਆ। ਕੀ ਕਰੀਏ ਯਾਰ ਬਹੁਤ ਨਹੀਂ ਮਿਲਦਾ। ਤੁਹਾਨੂੰ ਤਾਂ ਬਿਨਾਂ ਵੀਜ਼ੇ ਤੋਂ ਜਾਣਾ ਚਾਹੀਦਾ ਹੈ। ਤੁਹਾਨੂੰ ਤਾਂ ਟਰੈਵਲ ਵੀਜ਼ੇ ਦੀ ਵੀ ਸਹੂਲਤ ਹੈਗੀ ਆ ਪਰ ਉਹ ਕਾਨੂੰਨ ਨੂੰ ਅਮਲ 'ਚ ਨਹੀਂ ਲੈ ਕੇ ਆਉਂਦੇ ਹੈਗੇ। ਯਾਰ ਇਹਨਾਂ ਨੇ ਵਿਚਾਰਿਆਂ ਨੇ ਕੀ ਨੁਕਸਾਨ ਕਰਨਾ ਹੈ ਹਨਾ। ਇਹਨਾਂ ਨੇ ਕੀ ਨੁਕਸਾਨ ਕਰਨਾ? ਕੁਝ ਵੀ ਨਹੀਂ ਕਰਨਾ। ਅਸੀਂ ਤਾਂ ਕਾਫਲਾ ਕਰਨੀਆਂ ਭਾਈਆਂ ਨੂੰ ਮਿਲਣਾ। ਭਾਈਆਂ ਨੂੰ ਆਪਣੀ ਹਾਂ ਜਗ੍ਹਾ ਦੇਖ ਲਈਏ ਹੋਰ ਕੀ ਹੈ ਜੀ। ਜਗ੍ਹਾ ਹੀ ਗੱਲ ਹੈ ਹੋਰ ਕੁਝ ਨਹੀਂ। ਜਿਹੜੇ ਉੱਥੇ ਨੇ ਉਹ ਵੀ ਫੌਕ ਹੋ ਗਏ। ਹਾਂ ਹੋ ਗਈ ਜੀ ਬਹੁਤ। ਉਹ ਜਿਹੜਾ ਖੁਦਾ ਕੋਠਾ ਉਹਨਾਂ ਦਾ ਵਿੱਚੋਂ ਜੰਮਿਆ ਹੋਇਆ ਉਹਨਾਂ ਦਾ ਹਾਲ ਆ।